ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਜੋ ਫੇਸਬੁੱਕ ਮੈਸੇਜ ਨੇ ਉਹ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਹਾਂ। ਸਾਡੇ ਕੋਲ ਦੋਨਾਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ ਬਾਦ ਸਿੰਘ ਲਿਖਦੇ ਨੇ, ਥੈਂਕਸ ਡਾਕਟਰ ਸਾਹਿਬ ਐਂਡ TVH4 ਟੀਮ ਫॉर ਨਾਈਸ ਵਿਊਜ਼। ਸ਼ੁਕਰੀਆ ਭਾਈ ਬਾਦ ਸਿੰਘ ਜੀ। ਜੈਲੀ ਬੀਬੀ ਫਰੀਦਾ ਖਾਨ ਲਿਖਦੇ ਨੇ, ਇਟ ਵਾਜ਼ ਵੈਰੀ ਹੌਰੀਬਲ ਟ੍ਰੈਜੇਡੀ। ਬੀਬੀ ਫਰੀਦਾ ਖਾਨ ਜੀ, ਤੁਹਾਡਾ ਮੈਸੇਜ ਦੇਖ ਕੇ ਖੁਸ਼ੀ ਹੋਈ ਜੀ, ਕਿਉਂਕਿ ਕਾਫੀ ਦੇਰ ਤੋਂ ਤੁਸੀਂ ਗੈਰ ਹਾਜ਼ਰ ਸੀ, ਸੋ ਮੈਨੂੰ ਲੱਗਿਆ ਤੁਸੀਂ ਵਤਨ ਵਾਪਸ ਨਾ ਗਏ ਹੋ, ਤਾਂ ਚਲੋ ਬਹੁਤ ਮਿਹਰਬਾਨੀ ਤੁਸੀਂ ਯਾਦ ਕੀਤਾ। ਮਗਮਿੰਦਰ ਸਿੰਘ ਸਾਨੂੰ ਲਿਖਦੇ ਨੇ, ਕਹਿੰਦੇ ਡਾਕਟਰ ਸਾਹਿਬ ਤੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨੇ, ਅਸੀਂ ਲੈਂਦੇ ਹਾਂ। ਗੁਰਵਿੰਦਰ ਸਿੰਘ ਦਗਮਈਆ ਲਿਖਦੇ ਨੇ ਕਿ ਹਿੰਦੂਤਵਾ RSS ਹੈਵ ਓਨਲੀ ਵਨ ਏਜੰਡਾ, ਹਿੰਦੂ ਰਾਸ਼ਟਰ ਵੀਰੋ ਇਕਜੁੱਟ ਹੋ ਜਾਓ ਤੇ RSS ਦਾ ਮੂੰਹ ਤੋੜਵਾ ਜਵਾਬ ਦਿਓ। RSS ਟੈਰਰਿਸਟ ਆਰਗੇਨਾਈਜੇਸ਼ਨ ਮੁਰਦਾਬਾਦ। ਬਸ ਇਹੀ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਤੁਸੀਂ ਸਾਡੇ ਦਰਸ਼ਕਾਂ ਦਾ ਦੱਸੋ ਡਾਕਟਰ ਸਾਹਿਬ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ, ਜਿਹੜਾ ਬਹੁਤ ਸਾਰਿਆਂ ਨੂੰ ਜ਼ੁਬਾਨੀ ਯਾਦ ਹੋਏਗਾ, ਅਕਸਰ ਕੀਰਤਨੀ ਸਿੰਘਾਂ ਦਾ ਵੀ ਫੇਵਰੇਟ ਸ਼ਬਦ ਹੁੰਦਾ ਹੈ, ਕਿਉਂਕਿ ਹਰ ਕੋਈ ਆਪਣੇ ਸਿਰ ਤੇ ਰੱਬ ਦਾ ਹੱਥ ਚਾਹੁੰਦਾ ਹੈ ਤਾਂ ਕਿ ਕੋਈ ਮੁਸ਼ਕਲ ਨਾ ਆਏ ਜ਼ਿੰਦਗੀ। ਸੋ ਸ਼ਬਦ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਹੁਣ ਇੱਥੇ ਟ੍ਰਿਕ ਇਹ ਹੈ ਕਿ ਰਾਗੀ ਸਿੰਘ ਵੀ ਜਿਹੜਾ ਸਥਾਈ ਬਣਾਉਂਦੇ ਨੇ, ਉਹ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਔਰ ਹਰ ਕੋਈ ਸਮਝਦਾ ਵੀ ਮੇਰੇ ਸਿਰ ਤੇ ਹੱਥ ਆ ਗਿਆ ਸਵਾਮੀ ਦਾ, ਹੁਣ ਮੈਨੂੰ ਕੋਈ ਦੁੱਖ ਨਹੀਂ ਮਿਲਣਾ ਜੀ। ਔਰ ਰਹਾਉ ਜਿਹੜਾ ਹੈ, ਇਹ ਅਸਲ 'ਚ ਜਿੱਥੇ ਸ਼ਬਦ ਦਾ ਸੈਂਟਰ ਹੁੰਦਾ ਹੈ, ਇਹ ਇਸ ਮੈਸੇਜ ਨੂੰ ਦਿੰਦਾ ਹੈ ਕਿ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਕਿ ਸਿਰ ਦੇ ਉੱਤੇ ਸਵਾਮੀ ਦਾ ਹੱਥ ਲੈਣ ਲਈ ਪਹਿਲਾਂ ਰੱਬ ਦਾ ਪਿਆਰਾ, ਸੱਤ ਦੇ ਮਾਰਗ ਦਾ ਪਾਂਧੀ ਸੰਤ ਬਣਨਾ ਪੈਂਦਾ ਹੈ, ਫਕੀਰ ਬਣਨਾ ਪੈਂਦਾ ਹੈ, ਦੁਨੀਆ ਨਾਲੋਂ ਟੁੱਟਣਾ ਪੈਂਦਾ ਹੈ ਮੋਹ ਮਾਇਆ ਤੋਂ। ਮੇਰੇ ਰਾਮ ਰਾਏ, ਉਸ ਰਾਏ ਰਾਇਲ ਰੱਬ ਦਾ ਬੰਦਾ ਬਣਨਾ ਪੈਂਦਾ ਹੈ, ਔਰ ਉਸ ਤੇ ਫਿਰ ਅਸੀਂ ਮਾਣ ਕਰਦੇ ਹਾਂ ਕਿ ਹੇ ਮੇਰੇ ਵਾਹਿਗੁਰੂ, ਤੂੰ ਆਪਣਿਆਂ ਦਾ ਹੈ, ਸੰਤਾਂ ਦਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਕਿ ਜਦੋਂ ਮੈਂ ਤੇਰਾ ਬਣ ਗਿਆ ਹੇ ਵਾਹਿਗੁਰੂ, ਫਿਰ ਮੈਨੂੰ ਕਿਸੇ ਦਾ ਹੁਣ ਡਰ ਨਹੀਂ ਹੈ, ਮੈਨੂੰ ਮੌਤ ਦਾ ਵੀ ਕੋਈ ਡਰ ਨਹੀਂ ਹੈ, ਕੋਈ ਮੌਤ ਦਾ ਡਰ ਮੈਨੂੰ ਜਿਹੜਾ ਉਹ ਬੇਹਾਲ ਨਹੀਂ ਕਰਦਾ। ਔਰ ਫਿਰ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਜਦੋਂ ਅਸੀਂ ਰੱਬ ਦੇ ਬਣ ਗਏ, ਉਸ ਦੇ ਫਕੀਰ ਹੋ ਗਏ, ਉਸ ਦੇ ਸੰਤ ਹੋ ਗਏ, ਫਿਰ ਉਸ ਸੁਆਮੀ ਦਾ ਹੱਥ ਵਾਹਿਗੁਰੂ ਦਾ ਤੁਹਾਡੇ ਸਿਰ ਤੇ ਹੈ, ਸੋ ਦੁੱਖ ਕੈਸਾ ਪਾਵੇ। ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਫਿਰ ਦੁੱਖ ਕਿੱਥੋਂ ਆਏਗਾ ਜਿਹੜਾ ਤੇਰਾ ਬਣ ਗਿਆ। ਬੋਲ ਨਾ ਜਾਣਾ ਮਾਇਆ ਮਦ ਮਾਤਾ, ਉਹ ਮਾਇਆ ਦੀ ਸ਼ਰਾਬ ਦੇ ਨਸ਼ੇ ਵਿੱਚ ਜਿਹੜਾ ਹੈ ਉਹ ਕਬੂਲ ਨਹੀਂ ਬੋਲਦਾ, ਬੋਲ ਨਾ ਜਾਣੇ, ਉਹਨੂੰ ਪਤਾ ਹੀ ਨਹੀਂ ਹੈ, ਕਿਉਂਕਿ ਉਹਦੇ ਅੰਦਰੋਂ ਮਾਇਆ ਮਾਈਨਸ ਹੋ ਗਈ। ਮਰਨਾ ਚੀਤ ਨਾ ਆਵੇ, ਉਹਨੂੰ ਜਿਹੜਾ ਮਰਨ ਦਾ ਵੀ ਕਦੇ ਡਰ ਨਹੀਂ ਸਤਾਉਂਦਾ, ਕਿਉਂਕਿ ਉਹ ਤੇਰਾ ਹੋ ਗਿਆ, ਕਿਉਂਕਿ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜੋ ਤੇਰੇ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮਿਟੈ ਕੋਈ, ਸਤਿਗੁਰ ਕਾ ਦਿਲਾਸਾ। ਕਿ ਹੇ ਵਾਹਿਗੁਰੂ, ਜਿਹੜੇ ਤੇਰੇ ਰੰਗ ਦੇ ਵਿੱਚ ਰੰਗੇ ਗਏ ਨੇ ਹੇ ਸੁਆਮੀ, ਉਹਨਾਂ ਦਾ ਜਨਮ ਮਰਨ ਦਾ ਗੇੜਾ ਮੁੱਕ ਗਿਆ, ਉਸ ਦੁੱਖ ਚੋਂ ਨਿਕਲ ਗਏ। ਔਰ ਜਿੱਦੇ ਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਉਸ ਨੂੰ ਫਿਰ ਕੌਣ ਮਿਟਾ ਸਕਦਾ ਹੈ। ਔਰ ਇਹੀ ਜਿਹੜਾ ਸਤਿਗੁਰੂ ਦਾ ਦਿਲਾਸਾ ਹੈ, ਸਤਿਗੁਰੂ ਫਿਰ ਨਾੜ ਹੁੰਦੇ ਨੇ ਜਿਸ ਦੇ ਸਿਰ ਦੇ ਉੱਤੇ ਵਾਹਿਗੁਰੂ ਦਾ ਹੱਥ ਹੁੰਦਾ ਹੈ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧ ਹੈ, ਤੇਰੀ ਸ਼ਰਨ ਤੇਰੇ ਪਰਵਾਸੇ, ਪੰਜ ਦੁਸ਼ਟ ਲੈ ਸਾਧੇ। ਹੇ ਵਾਹਿਗੁਰੂ, ਤੇਰਾ ਜਦੋਂ ਸਿਰ ਤੇ ਹੱਥ ਹੈ, ਫਿਰ ਨਾਮ ਦੇ ਅੰਦਰ ਧਿਆਨ ਟਿਕਦਾ ਹੈ, ਔਰ ਜਦੋਂ ਨਾਮ 'ਚ ਮਨ ਟਿਕਦਾ ਹੈ, ਫਿਰ ਸੁਖ ਫਲ ਪਾਏ, ਉਸ ਚੋਂ ਹੀ ਸੁਖ ਨਿਕਲਦਾ ਹੈ, ਅੰਦਰ ਆਨੰਦ ਆਉਂਦਾ ਹੈ। ਔਰ ਅੱਠੋਂ ਪਹਿਰ ਤੇਰੀ ਯਾਦ ਜਿਹੜੀ ਆ ਉਹ ਮਨ ਦੇ ਵਿੱਚ ਵਸਦੀ ਹੈ, ਔਰ ਇਸ ਗੱਲ ਦਾ ਭਰੋਸਾ ਹੁੰਦਾ ਹੈ ਕਿ ਮੈਂ ਤੇਰੀ ਸ਼ਰਨ 'ਚ ਹੈ, ਤੇ ਪ੍ਰਵਾਸਾ ਹੁੰਦਾ ਆਸਰਾ, ਤੇਰੇ ਆਸਰੇ ਦੇ ਨਾਲ ਤੇਰੀ ਸ਼ਰਨ 'ਚ ਆ ਕੇ ਪੰਜ ਦੁਸ਼ਟ ਲੈ ਸਾਧੇ। ਇਹ ਜਿਹੜੇ ਦੁਸ਼ਟ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮੈਂ ਕੰਕਰ ਕਰ ਰਿਹਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਿ ਹੇ ਵਾਹਿਗੁਰੂ, ਜਦੋਂ ਤੁਸੀਂ ਮੈਨੂੰ ਸਭ ਤੋਂ ਵੱਡੇ ਸਤਿਗੁਰੂ ਨਾਨਕ ਨਾਲ ਮਿਲਾ ਦਿੱਤਾ ਹੈ,
ਗੁਰੂ ਨਾਨਕ ਦੇ ਉਸ ਰਸਤੇ ਤੇ ਮੈਂ ਤੁਰ ਪਿਆ ਤੇ ਫਿਰ ਮੈਨੂੰ ਜਿਹੜਾ ਮੇਰੀ ਇੱਜ਼ਤ ਪੱਤ ਦੇ ਰਾਖੇ ਤੁਸੀਂ ਹੋ, ਹੋਰ ਮੈਨੂੰ ਕੋਈ ਗਿਆਨ ਨਹੀਂ ਆਂਦਾ, ਕੋਈ ਮੇਰਾ ਕਿਸੇ 'ਚ ਧਿਆਨ ਨਹੀਂ ਹੈ, ਮੈਨੂੰ ਤੇਰੀ ਕਦਰ ਹੀ ਨਹੀਂ ਸੀ। ਪਰ ਜਦੋਂ ਤੁਸੀਂ ਮੈਨੂੰ ਗੁਰੂ ਨਾਨਕ ਦੇ ਨਾਲ ਮਿਲਾਇਆ, ਸਭ ਤੇ ਵੱਡਾ ਸਤਿਗੁਰੂ ਨਾਨਕ, ਤੁਸੀਂ ਗੁਰੂ ਨਾਨਕ ਦੇ ਚਰਨਾਂ ਦਾ ਸਹਾਰਾ ਮੈਨੂੰ ਬਖਸ਼ਿਆ। ਜਿਨ ਕੱਲ ਰਾਖੀ ਮੇਰੀ, ਜਿਸ ਹੈ ਵਾਹਿਗੁਰੂ ਜਿਸ ਦੀ ਬਦੌਲਤ ਮੇਰੀ ਇੱਜ਼ਤ ਮੇਰੀ ਪੱਤ ਜਿਹੜੀ ਹੈ ਤੁਸੀਂ ਰੱਖੀ, ਔਰ ਮੈਂ ਤੁਹਾਡੇ ਰਸਤੇ ਦੇ ਉੱਤੇ ਤੁਰਦਿਆਂ ਤੇਰੇ ਸੇਵਕ ਕੋ ਭੌਕ ਨਾਹੀਂ ਜਮ ਨਹੀਂ ਆਵੇ ਨੇਰੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।